ਹੋਇਆ ਬੰਦੇ ਚੰਗੇ ਭਲੇ ਪੈਰਾਂ ਤੇ ਟੁਰਦੇ ਟੁਰਦੇ ਹੁਣ ਚੌਂ ਖੁਰਾਂ ਦੇ ਟੁਰਨ ਲੱਗ ਪਏ ਨੇ। ਇਹ ਕੋਈ ਗੱਲ ਕਰਨ ਵਾਲੀ? ਉਹ ਖੋਤੇ ਗੱਲ ਸੁਣ ਕੀ ਹੋਇਆ ਜੀ ਯਾਰ ਕਿਵੇਂ ਗੋਸ਼ਤ ਹਜ਼ਮ ਹੋਏਗਾ। ਤੇਰੇ ਨਾਲ ਸਾਡਾ ਕਾਤੋਂ ਇੰਨਾ ਥੋੜਾ ਮਿਲ ਸੀ। ਨਹੀਂ ਹੋਣਾ ਹਜ਼ਮ। ਲੈ ਕੇ ਟੁਰਿਆ ਕਰਾਰ ਮੇਰੇ ਦਿਲ ਦਾ, ਜੇ ਨਾ ਚਾਹੁੰਦੇ ਵਿਛੋੜਾ ਕਿੱਥੋਂ ਮਿਲਦਾ। ਤੂੰ ਫੇਰ ਦੱਸ ਕਦੋਂ ਆਵੇਂਗਾ, ਮੈਂ ਗੱਲਾਂ ਕਰਨੀਆਂ ਬੈਠ ਕੇ ਹਜ਼ਾਰਾਂ, ਵੇਖੀਆਂ ਨੇ ਰੋਜ਼ ਕਹਿੰਦੀਆਂ ਤੂੰ ਤਾਂ ਸੁਪਨਾ ਹੀ ਸੀ ਕੋਈ ਯਾਰਾ। ਸਾਥ ਤੇਰਾ ਮੇਰਾ ਜਿਵੇਂ ਫੁੱਲਾਂ ਤੇ ਤਰੇਲ ਸੀ, ਤੇਰੇ ਨਾਲ ਸਾਡਾ ਕਾਤੋਂ ਇੰਨਾ ਥੋੜਾ ਮੇਲ ਸੀ। ਹਾਏ ਨਾ ਥੋੜਾ ਮੇਲ ਸੀ, ਮੈਂ ਕਦੇ ਨਾ ਉਮੀਦ ਛੱਡਦਾ, ਜੇ ਤੂੰ ਆਣਦਾ ਲਾ ਜਾਂਦਾ ਲਾਰਾ। ਵੇਖੀਆਂ ਨੇ ਰੋਜ਼ ਕਹਿੰਦੀਆਂ ਤੂੰ ਤਾਂ ਸੁਪਨਾ ਹੀ ਸੀ ਕੋਈ ਯਾਰਾ। ਉਹ ਖੋਤੇ ਗੱਲ ਸੁਣ ਕੀ ਹੋਇਆ ਜੀ ਉਹ ਖੋਤੇ ਗੱਲ ਸੁਣ ਕੀ ਹੋਇਆ ਜੀ ਯਾਰ ਕਿਵੇਂ ਗੋਸ਼ਤ ਹਜ਼ਮ ਹੋਏਗਾ। ਉਹ ਖੋਤੇ ਇਹ ਖੋਤੇ ਨੂੰ ਲੱਗਦਾ ਖੁਰਕ ਵੀ ਪਈ ਸੀ। ਉਹ ਖੋਤਾ ਕਿਧਰੇ ਗੁਜਰਾ ਤੇ ਨਹੀਂ ਸੀ ਕਰਦਾ ਡਰ। ਕਿਵੇਂ ਖੋਤਾ ਮੇਰੀ ਗੱਲ ਸੁਣ, ਤੈਨੂੰ ਕੀ ਹੋ ਗਿਆ? ਕਿਵੇਂ ਹਜ਼ਮ ਹੋਏਗਾ? ਕੀ ਇਲਾਜ ਹੋਏਗਾ? ਮੈਂ ਸਮਝ ਨਹੀਂ ਆਉਂਦੀ ਕਿਵੇਂ ਹਜ਼ਮ ਹੋਏਗਾ। ਮੇਰੀ ਗੱਲ ਸੁਣ ਨਹੀਂ ਲੱਗਦਾ ਹਜ਼ਮ ਹੋਣਾ। ਨਹੀਂ ਹੋਣਾ ਹਜ਼ਮ। ਓਏ ਓਏ ਕੀ ਕਰੀਏ ਬੱਕਰੀਏ? ਕੀ ਕਰੀਏ? ਕੋਈ ਮਸ਼ਵਰਾ ਦੇ ਤੂੰ ਬੱਕਰੀ। ਤੂੰ ਤਾਂ ਖੋਤਾ, ਤੂੰ ਤਾਂ ਕਹਿੰਦਾ ਟੱਕਰਾ ਵੀ ਮਾਰ ਸਕਨੇ। ਮੈਂ ਤਾਂ ਬੱਕਰੀ ਆ, ਮੈਂ ਕੀ ਕਰ ਸਕਣੀ? ਮੈਂ ਤਾਂ ਥੱਕ ਜਾਂਦੀ ਆ। ਇਹ ਹੁਣ ਕੀ ਕਰੀਏ ਇਹਦਾ? ਇਹ ਲੱਗਦਾ ਤੁਸੀਂ ਕਿਸੇ ਪਾਗਲ ਖੋਤੇ ਦਾ ਗੋਸ਼ਤ ਖਾ ਲਿਆ। ਉਹ ਨਹੀਂ ਯਾਰ, ਉਹ ਖੋਤਾ ਹੈ ਸਹੀ ਸੀ। ਮੈਂ ਕਹਿੰਦਾ ਕਿਸੇ ਤਰੀਕੇ ਨਾਲ ਉਹਦਾ ਗੋਸ਼ਤ ਵੀ ਤੇ ਹਜ਼ਮ ਹੋਣਾ ਚਾਹੀਦਾ। ਕਸਾਈ ਕੋਲ ਚੱਲ ਗਏ, ਉਹਨੂੰ ਕੀ ਜਾ ਕੇ ਉਹਨੂੰ ਕਹੀਏ ਸਾਨੂੰ ਕਿਹੜਾ ਗੋਸ਼ਤ ਖਵਾਇਆ ਈ। ਉਹ ਨਾ ਉਹਨੇ ਬੱਕਰੀ ਦਾ ਵੀ ਖਾਦਾ ਹੈ ਤੇ ਖੋਤੇ ਦਾ ਵੀ ਖਾਦਾ ਹੈ ਤੇ ਸਾਨੂੰ ਸਿੱਧਾ ਹੀ ਜਾਵੇ। ਅਸੀਂ ਘਰ ਰਹਿ ਨਹੀਂ ਸਕਦੇ, ਅਸੀਂ ਪਾਰਕਾਂ 'ਚ ਫਿਰਨੇ, ਘਾਹ ਚਰਨੇ, ਅਸੀਂ ਪੱਠੇ ਲੱਭਣੇ ਆ। ਅੱਜ 3 ਦਿਨ ਹੋ ਗਏ ਨੇ ਮੈਨੂੰ ਘਰ ਨਹੀਂ ਜਾਂਦੇ। ਦਿਲ ਕਰਦਾ, ਮੇਰਾ ਦਿਲ ਕਰਦਾ ਮੈਂ ਪੈਲੀਆਂ 'ਚ ਹੀ ਰਵਾਂ, ਹਾਂ ਪੈਲੀਆਂ 'ਚ ਹੀ ਸੌਵਾਂ। ਨਹੀਂ ਮੇਰਾ ਦਿਲ ਕਰਦਾ ਹਰਾ ਹਰਾ ਘਾਹ ਹੋਵੇ, ਹੈ ਕੂਲਾ ਕੂਲਾ ਘਾਹ ਹੋਵੇ। ਉਹ ਕਿਹੜਾ ਉਹਦੇ ਕੋਲ ਕੋਈ ਇਲਾਜ ਤੇ ਹੋਏਗਾ ਕਸਾਈ ਕੋ? ਪਤਾ ਨਹੀਂ ਉਹਦੇ ਕੋਲ, ਚੱਲ ਕੇ ਪੁੱਛਨੇ ਆ। ਕਸਾਈ ਦੇ ਕੋਲ ਜਾਣਾ, ਕਸਾਈ ਕੋ ਜਾਣਾ, ਫਿਰ ਇੰਜ ਕਰੀਏ। ਅੱਛਾ ਮੇਰਾ ਇਹ ਵੀ ਦਿਲ ਕਰਨ ਡਿਆ ਕਿ ਮੇਰੀ ਕਿਸੇ ਨਾਲ ਲੜਾਈ ਹੋਏ, ਮੈਨੂੰ ਕੋਈ ਫੈਰ ਨਾ ਮਾਰੇ, ਮੈਨੂੰ ਸਿਰਫ ਛਾਂਟੇ ਮਾਰੇ ਮੇਰੇ ਲੱਤਾਂ 'ਚ। ਜਦੋਂ ਦਾ ਬੱਕਰਾ ਬਣੀ ਆ 600 ਦੇ ਪੱਤੇ ਖਾ ਗਈ ਆ। 600 ਦੇ ਪੱਤੇ 600 ਦੇ ਪੱਤੇ ਕੌਣ ਦੇਣ ਡਿਆ? ਇੱਥੇ ਮੰਡੀ ਆਈ ਏ। ਫਿਰ ਹੁਣ ਕੀ ਕਰੀਏ? ਹੁਣ ਚੱਲੀਏ, ਚਲੋ ਕਸਾਈ। ਚਲੋ ਚਲੋ, ਮੈਂ ਤੇ ਕਹਿੰਦਾ ਅੱਜ ਕਸਾਈ ਦੀ ਐਸਿਡੀ ਟੈਸੀ। ਅੱਜ ਮੈਂ ਇੱਕ ਮਿੰਟ ਠਹਿਰ ਜੋ, ਮੈਨੂੰ ਇੱਕ ਜ਼ਰੂਰੀ ਕੰਮ ਹੈ। ਮੈਨੂੰ ਆ ਹਰੀ ਇੱਕ ਨਿੱਕਾ ਜਿਹਾ ਝੂੰਡਾ ਦਿਓ, ਦਵਾ ਦਿਓ। ਚਲੋ ਦਿਓ।
बस बस लो जी मेरा स्टैंड उत्ते हट गया मैं हुणे एक साइड नहीं छड्डांगा आइयो बच्चे ऊपर आइयो ਯਾਰ ਕਿਹਦਾ ਗੋਸ਼ਤ ਖਾ ਬੈਠਾ ਉਹ ਦਿਲ ਕਰਦਾ ਦਲਤੀਆਂ ਮਾਰਾਂ ਕਿਸੇ ਨੂੰ ਓਏ ਕਿਤੇ ਸਟਾਲਾ ਲੱਭ ਜਾਣ ਥੋੜਾ ਜਿਹਾ होए 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 ओए होए केड़ी खा बैठा वा मैं चीज हाँ जी की हाल जे जनाब ठीक हो ओए लगदा मेरे तरह तू भी ना गलती दे नाल ना खोते दा गोश्त खा बैठा ओए ओए मैं ते भाई जदों दा खोते दा गोश्त खादे ना मेरा दिल करदा मैं लोकां नूं मूंह दे उत्ते दलत्तियां मारा मैं लोकां दे मूंहां दे उत्ते पूछला मारा मेरा दिल करन दिया कि मैं अपने ते वजन पावां मेरा दिल करदा मैं पानी नूं वेखना बड़ा मेरे को बर्दाश्त नहीं होंदा मेरे को एक दलत्ती खा ला ओ खा ला दलत्ती एक तेरी मेहरबानी अच्छा मैनू पता नहीं लगना मैं खोते दा गोश्त खादा वो जो मेरे को खोती लगी है ना मेरा दिल कीता मैं मगर नसा मैनू उदों ही पता लग गया भी मैं खोते दा गोश्त खा बैठा मेरे नाल भी यही गल बनी आ वैसे तू किवें खोते दा गोश्त खा लिया किसे खोते दे आ पुत्रा मेरा दिल करदे मैं दलतियां मारा ਇਹ ਮੈਨੂੰ ਲੱਗਦਾ ਤੂੰ ਕਿਸੇ ਨਾ ਬੁੱਢੇ ਖੋਤੇ ਦਾ ਗੋਸ਼ਤ ਖਾਦਾ ਜਿਹੜਾ ਤੇਰੀ ਆਵਾਜ਼ ਨਹੀਂ ਨਿਕਲਦੀ ਨਾਲ ਤੂੰ ਖੰਗਣ ਡਿਆ ਸਹੀ ਖੋਤੇ ਦਾ ਗੋਸ਼ਤ ਤੂੰ ਨਹੀਂ ਖਾਦਾ ਲੱਗਦਾ ਨਹੀਂ ਨਹੀਂ ਪੂਰਾ ਖੋਤੇ ਦੇ ਸੀ ਆ ਅੱਛਾ ਤੇ ਤੈਨੂੰ ਜ਼ਿਆਕਾ ਨਹੀਂ ਮਹਿਸੂਸ ਹੋਇਆ ਉਹ ਨਹੀਂ ਮੈਨੂੰ ਇੰਜ ਲੱਗਾ ਜਿਵੇਂ ਊਂਠ ਦਾ ਗੋਸ਼ਤ ਊਂਠ ਤੇ ਖੋਤੇ 'ਚ ਤੇ ਬੜਾ ਫਰਕ ਹੁੰਦਾ ਓਏ ਪਤਾ ਹੀ ਨਹੀਂ ਲੱਗਾ ਲੈ ਪਹਿਲੀ ਵਾਰੀ ਖਾਦਾ ਲੈ ਬਈ ਮੈਨੂੰ ਲੱਗਦਾ ਜਿਹੜਾ ਮੈਂ ਖੋਤੇ ਦਾ ਗੋਸ਼ਤ ਖਾਦਾ ਨਾ ਇਹ ਖੋਤਾ ਜਿਹੜਾ ਨਾ ਇਹਨੂੰ ਸ਼ੂਗਰ ਸੀ ਕਿਉਂਕਿ ਮੇਰਾ ਫਿੱਕੀ ਚਾਹ ਪੀਣ ਦੇ ਦਿਲ ਕਰਨ ਡਿਆ ਆਏ ਮੇਰਾ ਦਿਲ ਕਰਦਾ ਯਾਰ ਤੇਰੀ ਮਿਹਰਬਾਨੀ ਇੱਕ ਦਲਾਤਾ ਮੂੰਹ ਤੇ ਖਾ ਲੈ ਹੈ ਖਾ ਲੈ ਯਾਰ ਯਾਰ ਬੰਦਾ ਬਾਲ ਓ ਯਾਰ ਮੇਰਾ ਦਿਲ ਕਰਦਾ ਹਾਂ ਇਹਦਾ ਤੂੜੀ ਦੀ ਪੰਡ ਹੋਵੇ ਨਾ ਹਾਂ ਮੁੱਛ ਮੂੰਹ ਮਾਰਾਂ ਲੈ ਬਈ ਮੈਨੂੰ ਯਕੀਨ ਹੋਈ ਹੈਗਾ ਕਿ ਤੂੰ ਵਾਕਈ ਖੋਤੇ ਦਾ ਗੋਸ਼ਤ ਖਾਦਾ ਹਾਂ ਇੱਥੇ ਲੇਟਰੀਆਂ ਲੈ ਕੇ ਵਹਾ ਮੈਨੂੰ ਉਹ ਮੇਰੀ ਗੱਲ ਸੁਣ ਕੀ ਕਰਦੇ ਓਏ ਮੈਂ ਛੋਟਾ ਜਿਹਾ ਵਾਂ ਮੈਂ ਤੇ ਥੋੜਾ ਜਿਹਾ ਗੋਸ਼ਤ ਖਾਦਾ ਖੋਤੇ ਦਾ ਤੂੰ ਐਡਾ ਵੱਡਾ ਤੂੰ ਕਿੰਨਾ ਵਾਲਾ ਖੋਤਾ ਖਾਦਾ ਕਿਲੋ ਕੋ ਖਾਦਾ ਹਾਂ ਓਏ ਓਏ ਹੋਏ ਅੱਛਾ ਖੋਤੇ ਦਾ ਗੋਸ਼ਤ ਜਿਹੜਾ ਹੈ ਇਹ ਤੂੰ ਕਿਵੇਂ ਖਾਦਾ ਜਿਵੇਂ ਸਾਰੇ ਖਾਂਦੇ ਨੇ ਤੈਨੂੰ ਪਤਾ ਨਹੀਂ ਲੱਗਾ ਵਿੱਚ ਖੋਤੇ ਦਾ ਗੋਸ਼ਤ ਨਹੀਂ 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 ਪਤਾ ਬਈ ਮੈਨੂੰ ਤੇ ਸ਼ੁਰੂ ਤੋਂ ਬੜਾ ਮਜ਼ਾ ਆਇਆ ਮਜ਼ਾ ਮੈਂ ਨਾ ਟੇਸਟ ਹੀ ਬੜਾ ਸੀ ਅੱਛਾ ਮੇਰਾ ਦਿਲ ਨਹੀਂ ਕਰਨ ਡਿਆ ਕਿ ਮੈਂ ਵੱਡੇ ਹੋਟਲ ਜਾ ਕੇ ਖਾਣਾ ਖਾਵਾਂ ਮੇਰਾ ਦਿਲ ਕਰਨ ਡਿਆ ਮੈਂ ਜਵੀ ਖਾਵਾਂ ਮੈਂ ਸਟਾਲਾ ਖਾਵਾਂ ਮੈਂ ਫੇਦਾ ਤੋਂ ਦਲਵਾਂ ਮੈਂ ਇੰਜ ਕਰਕੇ ਪਾਰਕ ਦੇ ਵਿੱਚ ਬਹਿ ਕੇ ਪਿਆਰ ਦੇ ਨਾਲ ਪੂਛ ਲੈ ਇੰਜ ਕਰਦਾ ਰਵਾਂ ਹੋਈ ਗੱਲ ਹਾਏ ਮੈਂ ਥੋੜਾ ਭਾਰਾ ਵਾਂ ਹਾਂ ਇੰਨਾ ਕੰਮ ਨਹੀਂ ਹੁੰਦਾ ਪਿਆ ਬਸ ਦਿਲ ਕਰਦਾ ਕੋਈ ਪੰਡ ਮੇਰੇ ਉੱਤੇ ਰੱਖੇ ਮੈਂ ਇੱਕ ਸਾਹ ਡੇਰ ਤੇ ਪਹੁੰਚ ਚੱਲਿਆ ਹੁਣ ਕੀ ਜਿਹੜਾ ਸਾਨੂੰ ਹਜ਼ਮ ਨਹੀਂ ਹੋਣ ਡਿਆ ਸਟਾਲੇ ਵਾਲੀ ਮੰਡੀ ਜਾਈਏ ਤੇ ਉਹਨਾਂ ਨੂੰ ਪੁੱਛੀਏ ਕਿ ਇਹਨੂੰ ਹਜ਼ਮ ਕਿਵੇਂ ਕਰਨਾ ਹੈ ਹਾਏ ਹਾਏ ਭਾਜੀ ਅੱਲਾ ਤੁਹਾਨੂੰ ਤੰਦਰੁਸਤੀ ਦੇ ਆਮੀਨ ਬੜਾ ਤੁਸੀਂ ਗੋਸ਼ਤ ਖਾਦਾ ਖੋਤੇ ਦਾ ਗੋਸ਼ਤ ਖਾ ਬੈਠੇ ਆ ਹੁਣ ਕਿਹੜੇ ਪਾਸੇ ਜਾਈਏ ਤੇ ਕੀ ਕਰੀਏ ਬੇੜਾ ਗਰਕ ਉਹਦਾ ਹੋਇਆ ਨਾ ਜਿੰਨੇ ਵੇਚਦਾ ਪਿਆ ਯਾਰ ਮੇਰਾ ਕਿਉਂ ਦਿਲ ਕਰਨ ਡਿਆ ਮੈਂ ਇੰਜ ਕਰਾਂ ਇੰਜ ਹੈ ਮੈਂ ਇੰਜ ਕੀਤਾ ਨਾ ਤੂੰ ਇੱਕ ਲੱਤ ਨਾਲ ਉੱਥੇ ਜਾਣਾ ਬਾਹਰ ਉਹ ਉੱਥੇ ਤੂੰ ਖੋਤਾ ਜਿਹੜਾ ਵੱਡਾ ਬਾਡੀ ਬਿਲਡਰ ਖੋਤਾ ਖਾਦਾ ਤੇਰੇ ਚ ਜ਼ਿਆਦਾ ਤਾਕਤ ਹੈ ਮੈਂ ਜਿਹੜਾ ਕੋਈ ਜਿਹੜਾ ਬੜਾ ਕਿੱਥੇ ਮਰਾਂ ਤੁੱਕਾਂ ਦੇ ਨਾਲ ਮੂੰਹ ਦੇ ਪਾ ਤੇ ਖੋਤੇ ਦੀਆਂ ਥੁੱਕਾਂ ਨੇ ਬਰਦਾਸ਼ਤ ਕਰ ਏ ਖੋਤੇ ਦਾ ਗੋਸ਼ਤ ਯਾ ਅੱਲਾ ਉਹ ਟੈਂਸ਼ਨ ਅੱਛਾ ਭਾਈ ਪੱਕੀ ਤੇਰੀ ਹਾਲਤ ਤੋਂ ਲੱਗਦਾ ਤੂੰ ਖਾਲੀ ਖੋਤੇ ਦਾ ਗੋਸ਼ਤ ਨਹੀਂ ਖਾਦਾ ਹਾਏ ਹਾਂ ਐਨਕ ਤੇ ਲਾਲ ਲੋਕਾਂ ਨੂੰ ਇਹੀ ਪਤਾ ਲੱਗੇਗਾ ਵਾਗਾਂ ਲਾਈਆਂ ਨੇ ਜੇ ਅਸੀਂ ਹੁਣ ਬਿਮਾਰ ਹੋ ਗਏ ਸਾਨੂੰ ਤੇ ਜਾਨਵਰਾਂ ਦਾ ਟੀਕਾ ਲੱਗੇਗਾ ਟੀਕਾ ਵੀ ਏਡਾ ਡਾ ਹੁੰਦਾ ਬਰਦਾਸ਼ਤ ਖੋਤਾ ਖਾਦਾ ਕੀ ਖਾਦਾ ਉਹ ਮੇਰੀ ਜਾਨ ਦੇ ਟੋਟੇ ਉਹ ਆਏ ਯਾ ਅੱਲਾ ਹਜ਼ਮ ਹੋ ਜਾਵੇ
ਤੁਹਾਨੂੰ ਕੀ ਹੋਇਆ? ਬੱਕਰੇ ਦਾ ਗੋਸ਼ਤ ਖਾ ਬੈਠੀ ਆ। ਲੋ ਬੱਕਰੇ ਦਾ ਖਾ ਬੈਠੇ ਨਹੀਂ, ਅਸੀਂ ਖੋਤੇ ਦਾ ਖਾ ਬੈਠੇ ਆ। ਆਏ ਹਜਾ ਖੋਤੇ ਦੇ ਪੁੱਤਰਾ, ਜਾ ਖੋਤੇ ਦਾ ਪੁੱਤਰਾ। ਖੋਤੇ ਦਾ ਪੁੱਤਰ ਉਹ ਹੁੰਦਾ ਜਿਹਨੇ ਐਨਕ ਲਾਈ ਹੋਏ। ਮੇਰੀ ਗੱਲ ਜੀ ਤੁਸੀਂ ਛੱਡੋ ਬਣਾ, ਤੁਸੀਂ ਇਹਦੀ ਵਾਲਦਾ ਹੋ। ਹੈ ਹਾਂ ਉਹ ਨਹੀਂ ਓਏ। ਨਾ ਪੁੱਤਰ, ਲੋ ਬੱਕਰੀ ਦੇ ਵਿੱਚੋਂ ਖੋਤਾ ਜੰਮਿਆ। ਮੇਰੀ ਗੱਲ ਸੁਣੋ। ਹਾਂ ਮੈਂ ਗਈ ਆ ਮੁਰਗੀ ਦੀ ਦੁਕਾਨ ਤੇ, ਫੇਰ ਮੈਂ ਕਿਹਾ ਜੇ ਭੁੰਨ ਕੇ ਗੋਸ਼ਤ ਖਾਵਾਂਗੇ। ਅੱਛਾ ਜੀ। ਅੱਜ ਲੰਬਾ ਸ਼ੋਰਾ ਛੱਡ ਦੇਣਾ। ਅੱਛਾ ਉਹਨੂੰ ਮੈਂ ਕਿਹਾ 1.5 ਕਿਲੋ ਗੋਸ਼ਤ ਦੇ ਦੇ। ਫੇਰ ਉਹਦੇ ਕੋਲ ਕਿਲੋ ਗੋਸ਼ਤ ਪਿਆ ਸੀ। ਅੱਛਾ ਉਹਨੇ ਜਦੋਂ ਪੈਸੇ ਮੰਗੇ ਨੇ ਮੇਰੇ ਕੋਲੋਂ 1200 ਰੁਪਇਆ, ਫੇਰ ਮੈਂ ਕਿਹਾ ਮੁਰਗੀ ਦਾ ਗੋਸ਼ਤ 1200 ਰੁਪਇਆ ਹੋ 1200 ਗਿਆ। ਦਾ। ਉਹਨੇ ਕਿਹਾ ਬੀਬੀ 1200 ਦੇ ਆ ਕਿਲੋ ਗੋਸ਼ਤ ਤੇ ਲੈ ਜਾ। ਅੱਛਾ ਮੈਂ ਜਾ ਕੇ ਭੁੰਨਿਆ, ਮੈਨੂੰ ਯਕੀਨ ਨਾ ਹੋਵੇ ਕਿ ਇਹ ਵਿੱਚ ਚਾਂਪਾਂ ਕਾਹਦੀਆਂ ਨੇ। ਹੂੰ ਫਿਰ ਵੀ ਮੈਂ ਕਿਹਾ ਚਲੋ ਮੈਂ ਖਾ ਲਾਂ। ਅੱਛਾ। ਉਹ ਖਾਂਦੀ ਜੀ ਆ, ਰਾਤ ਨੂੰ ਸੁੱਤੀ ਆ, ਸਵੇਰੇ ਕੁੜੀ ਨੂੰ ਕਹਿਣ ਲੱਗੀ ਆ ਕਿ ਮੈਨੂੰ ਚਾਹ ਦੇ ਦੇ। ਫਿਰ? ਮੈਂ ਕਿਹਾ ਉਹ ਕੁੜੀ ਮੇਰੀ ਸਾਰੇ ਅੰਦਰਾਂ ਚ ਨੱਸੀ ਕਿ ਬੱਕਰੀ ਕਿੱਥੋਂ ਵਾੜਾਈ ਅੰਦਰ ਫਿਰ? ਆ ਗਿਆ। ਫੇਰ ਫਿਰ ਮੈਂ ਹੁਣ ਮਾਜ਼ਾ ਨਹੀਂ ਹੂੰ ਫਿਰ ਨੱਸੀ ਕਿਚਨ ਚ। ਹੂੰ ਉਹ ਅੱਗੇ ਆਈ ਤੇ ਮੇਰੀ ਆਵਾਜ਼ ਸੁਣ ਕੇ ਅੰਮੀ ਕੀ ਹੋਇਆ ਤੈਨੂੰ? ਫੇਰ ਉਹ ਮੈਂ ਕਿਹਾ ਮੈਂ ਬੱਕਰੇ ਦਾ ਗੋਸ਼ਤ ਖਾ ਬੈਠੀ ਆ। ਓਏ ਹੋਏ ਇੱਥੇ ਹੁਣ ਕੋਈ ਭਾਈ ਸਫਾਈ ਵਾਲਾ ਮੰਗਵਾਈ ਆ, ਹਾਂ ਦੁਆ ਲਿੱਦ ਕਰਨੀ ਤੇ ਇਹਨੇ ਮਿੰਗਣਾ ਕਰਨੀ ਮਿੰਗਣਾ। ਹੈ। ਤੇ ਫੇਰ ਕੀ ਤੇਰਾ ਭਲਾ ਨੇ ਨਸਵਾਰ ਸਮਝ ਕੇ ਰੱਖੀ ਜਾਈ। ਮੈਂ ਸਹੀ ਜਾਂਦੀ ਆ ਸਹੀ ਤੇ ਫਿਰ ਜਾਂਦੀ। ਤੁਹਾਡਾ ਵੀ ਭਲਾ, ਤੁਹਾਨੂੰ ਦੀ ਬਣੀ ਬਣਾਈ ਸੁੱਟਣੀ। ਮੈਂ ਤਾਂ ਨਸਵਾਰ ਖਾਂਦੀ ਨਹੀਂ। ਹਾਂ ਹਾਂ ਪਤਾ ਲੱਗ ਗਿਆ। ਅੱਛਾ ਮੈਨੂੰ ਵੀ ਨਹੀਂ ਸੀ ਪਤਾ ਲੱਗਣਾ। ਅੱਛਾ ਇਹਦੀ ਵਾਲਦਾ ਮੈਂ ਜਨਾਬ ਲੈਣ ਗਿਆ ਵਾਂ ਗੋਸ਼ਤ। ਅੱਛਾ ਮੈਂ ਉਹਨੂੰ ਕਿਹਾ ਜੀ ਗੋਸ਼ਤ ਕੀ ਭਾਅ ਹੈ? ਮੈਨੂੰ ਕਹਿੰਦੇ ਨੇ ਜੀ 1800 ਰੁਪਏ ਕਿਲੋ। ਉਹ ਜਦੋਂ ਮਾਂ ਜੀ ਮੈਂ ਉਹਨੂੰ ਦਿੱਤਾ ਨਾ 1800 ਰੁਪਇਆ। ਮਾਂ ਜੀ ਨਾ ਕਹੀਂ ਕੀ ਕਮਾਂ? ਨਿੱਕੀ ਅੱਛਾ ਮੈਨੀ ਬੱਕਰੀ ਭੈਣ ਜੀ ਬੱਕਰੀ ਵੱਡਾ ਖੋਤਾ ਦਾ ਕਿੰਨਾ ਹੱਸਿਆ। ਜਾਨ ਦੇ ਖੋਤਿਆਂ ਦੇ ਗੁਰੂਆ। ਅੱਛਾ ਤੇ ਕੀ ਗੱਲ ਤੁਹਾਡੇ ਸਿੰਘ ਕਿੱਥੇ ਨੇ? ਉਹ ਬਸ ਸਿੰਘ ਲਾ ਕੇ ਤੇ ਮੈਂ ਭੇਜੇ ਨੇ ਉੱਥੇ ਜ਼ਾਬੀਆ ਘਰ। ਅੱਛਾ ਉਹ ਰੱਖਣੇ ਸੀ ਉੱਥੇ। ਅੱਛਾ ਤੁਹਾਡੀ ਦੂਜੀ ਭੈਣ ਜਦੋਂ ਸਵੇਰੇ ਮੈਂ ਨਾਸ਼ਤਾ ਉਹਨੇ ਲਿਆ ਕੇ ਅੱਗੇ ਅੰਡੇ ਤੇ ਡਬਲ ਰੋਟੀ ਰੱਖੀ। ਮੈਂ ਕਿਹਾ ਪੱਠੇ। ਫੇਰ ਉਹ ਫਿਰ ਵਿਚਾਰੀ ਖਰੇ ਕਿੰਦੇ ਕੋਲੋਂ ਪੱਠੇ ਪਲੇਟ 'ਚ ਲੈ ਕੇ ਆਈ। ਫਿਰ ਮੈਂ ਖਾਦੇ। ਇਹ ਲੱਗਦਾ ਤੁਸੀਂ ਮੈਨੂੰ ਵੀ ਖਾਈ ਜਾਣਾ ਹੈ ਨਹੀਂ ਐਡਾ ਖੱਟਾ ਗੋਸ਼ਤ ਐਡਾ ਤੁਹਾਡਾ ਵੀ ਬੱਕਰੀ ਦਾ ਬੜਾ ਵਧੀਆ ਬੱਕਰੇ ਦਾ। ਸਹੀ ਗੱਲ ਹੈ। ਅੱਛਾ ਚਾਂਪਾ ਹੁਣ ਫਿਰ ਕੀ ਕਰੀਏ, ਦਾ ਹੱਲ ਕੀ ਕੱਢੀਏ? ਹੁਣ ਇਸ ਤਰ੍ਹਾਂ ਕਰੋ ਤੁਸੀਂ ਆਪਸ ਚ ਟੁੱਡਾ ਮਾਰੋ। ਤੁਸੀਂ ਖੋਤੇ ਹੋ ਅਸੀਂ ਤੇ ਮਾਰ ਲਈਆਂ ਆਪਾਂ ਆ। ਹਾਂ ਅਸੀਂ ਤੇ ਸਵੇਰ ਇਸੇ ਕਾ ਵੀ ਲੱਗੇ ਹੁਣ ਤੁਸੀਂ ਆ ਗਏ ਹੋ, ਹੁਣ ਤੁਸੀਂ ਸਾਨੂੰ ਢੂਡਾ ਮਾਰੋ। ਹੁਣ ਮੇਰੀ ਗੱਲ ਸੁਣੋ। ਇਹ ਲੱਗਦਾ ਮੈਂ ਅਸੀਂ ਕੱਲਿਆਂ ਨਹੀਂ ਖਾਦਾ, ਹਾਂ। ਇਹ ਪੂਰੇ ਮਹੱਲੇ ਨੇ ਗੋਸ਼ਤ ਖਾਦਾ। ਪੂਰੇ ਮਹੱਲੇ ਨੇ ਖਾਦਾ ਹੈ। ਹੁਣ ਪੂਰੇ ਕੀ ਮੁਹੱਲੇ- ਕਰੇਗਾ ਪੂਰੇ ਮਹੱਲੇ ਨੂੰ? ਅੱਛਾ ਜੀ ਹੁਣ ਅੱਲਾ ਹੀ ਠੀਕ ਕਰ ਸਕਦਾ। ਜਾਂ ਤੇ ਹੀ ਕਰੋ ਬੰਦਾ ਖੋਤੇ ਇੱਕ ਦਾ। ਆਦ ਰਿਹਾ, ਹੂੰ ਬੰਦਾ ਇੱਕ ਆਦ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਉਹ ਬਿਲਕੁਲ ਠੀਕ ਕੀ ਉਹ ਮੈਂ ਤੇ ਕੋਈ ਗੱਲ ਹੀ ਨਹੀਂ ਕੀਤੀ। ਇਹ ਕੌਣ ਆ ਰਿਹਾ ਬੱਚਾ ਇਧਰੋਂ? ਉਹ ਚੰਗਾ ਭਲਾ ਮੈਂ ਗਿਆ ਮੁਰਗੀ ਵਾਲੀ ਦੁਕਾਨ ਤੇ। ਫੇਰ ਮੈਂ ਕਿਹਾ ਕਿਲੋ ਗੋਸ਼ਤ ਦੇ ਦੇ, ਮੁਰਗੀ ਦਾ ਦੇਣਾ। ਅੱਛਾ ਉਹਨੇ ਮੈਨੂੰ ਬੱਕਰੇ ਦਾ ਦੇ ਦਿੱਤਾ। ਫੇਰ ਮੈਨੂੰ ਪਤਾ ਨਹੀਂ ਕੀ ਹੋ ਗਿਆ। ਹਾਂ। ਹੁਣ ਮੈਂ ਜਦੋਂ ਦਾ ਬੱਕਰੇ ਦਾ ਗੋਸ਼ਤ ਖਾਦਾ ਮੇਰਾ ਦਿਲ ਕਰਦਾ ਮੈਂ ਬੱਕਰੇ ਲੀਆਂ ਹਰਕਤਾਂ ਕਰਾਂ। ਅੱਛਾ ਮੈਨੂੰ ਪਤਾ ਕੀ ਲੱਗਦਾ ਭਾਜੀ, ਹਾਂ ਉਹ ਬੱਕਰੇ ਨੂੰ ਨਾ ਬੁਖਾਰ ਸੀ। ਅੱਛਾ ਮੇਰਾ ਪੈਨਾਡੋਲ ਖਾਣ ਤੇ ਦਿਲ ਕਰਨ ਦਿਆ ਜੀ। ਅੱਛਾ ਮੈਨੂੰ ਹੋਰ ਪਤਾ ਕੀ ਲੱਗਦਾ, ਹਾਂ ਮੈਨੂੰ ਲੱਗਦਾ ਬੱਕਰੇ ਦੇ ਵਿਆਹ ਦੇ ਨਾ ਦਿਨ ਰੱਖੇ ਸਨ। ਕਿਉਂ? ਮੇਰਾ ਨਾ ਭਲਾ ਕੀ ਦਿਲ ਕਰਦਾ ਕੀ? ਹੁਣ ਮੈਂ ਜੰਜ ਲੈ ਕੇ ਉਹਨਾਂ ਨਾਲ ਚਲਾ ਜਾ। ਆਏ ਨਹੀਂ ਪੁੱਤਰ ਤੂੰ ਜਾਣਾ ਤੇ ਤੂੰ ਇੱਥੇ ਆ ਮੇਰੇ ਕੋਲ ਲੱਗ ਮੈਂ ਕਿਸੇ ਕੁੱਤੇ ਦਾ ਆਏ ਖੋਤੇ ਨੂੰ ਬੇਹੱਦੀ ਹੋ ਗਈ। ਬੱਕਰਾ ਭਾਜੀ ਬੜੇ ਬੜੇ ਵੇਖੇ ਬੱਕਰੇ। ਯਕੀਨ ਕਰੋ ਇੰਜ ਦਾ ਬੱਕਰਾ ਮੈਂ ਜਿਹੜਾ ਖਾ ਬੈਠਾ ਨਾ, ਅੱਛਾ ਮੈਨੂੰ ਸਮਝ ਨਹੀਂ ਆਂਦੀ ਕੀ ਬੱਕਰਾ ਸੀ। ਲੱਗਦਾ ਉਹ ਸੜਕ ਤੇ ਸੌਂਦਾ ਸੀ। ਹੂੰ ਯਾਰ ਮੈਂ ਲੱਗਦਾ ਬਹੁਤ ਬੱਕਰਾ ਖਾ ਬੈਠਾ। ਤੁਹਾਨੂੰ ਕੀ ਹੋਇਆ? ਸਮੈਲ ਆਉਂਦੀ ਪਈ। ਤੁਹਾਨੂੰ ਕੀ ਹੋਇਆ? ਅੱਛਾ ਤੈਨੂੰ ਕੀ ਹੋਇਆ? ਮੈਂ ਬਹੁਤ ਬੱਕਰਾ ਖਾ ਬੈਠਾ। ਅਸੀਂ ਖੋਤਾ ਖਾ ਬੈਠੇ ਆ। ਮੈਨੂੰ ਤਾਂ ਲੱਗਦਾ ਅੱਜ ਕੋਈ ਚੰਗਾ ਸਿਆਣਾ ਖੋਤਾ ਖਾ ਬੈਠਾ ਤੇ ਸਾਰਾ ਮਹੱਲਾ ਹੀ। ਤੁਸੀਂ ਦੋਵੇਂ ਚੁੱਪ ਕਰੋ। ਅੱਛਾ। ਮੈਨੂੰ ਲੱਗੀ ਭੁੱਖ, ਮੈਂ ਕਿਤੇ ਚਾਰਾ ਵੇਖ ਲਵਾਂ। ਇਹਨੇ ਵਾਕੀ ਖਾਦੇ। ਓਏ ਹੋਏ 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 ਭੁੱਖ ਲੱਗੀ ਸੋ। ਖਾ ਖਾ ਤੂੰ ਵੀ ਖਾ।
ਤੂੰ ਖਾਵੇ ਨਹੀਂ ਉਹ ਮੇਰੇ ਲਈ ਬੱਕਰੇ ਨੇ ਭੁੱਖ ਹੜਤਾਲ ਕੀਤੀ ਸੀ। ਵਿੱਚ ਜਵੀ ਨਹੀਂ ਹੈ ਅਸੀਂ ਤੇ ਖੋਤਾ ਖਾਦਾ ਤੂੰ ਬੱਕਰਾ ਖਾਦਾ ਉਹਨਾਂ ਨੇ ਵੀ ਖੋਤਾ ਖਾਦਾ। ਹਾਂ। ਉਹ ਤੇ ਆ ਖੋਤੇ ਨੇ। ਨਹੀਂ ਕਰ ਖੋਤੇ ਦੇ ਪੁੱਤਰਾ ਹਾਂ ਓਏ ਦੱਸੋ ਹੋਰ ਮੇਰਾ ਪੁੱਠੇ ਪੁੱਠੇ ਕੰਮ ਕਰਨ ਨੂੰ ਦਿਲ ਕਰਦਾ, ਮੈਨੂੰ ਸਮਝ ਨਹੀਂ ਆਉਂਦੀ ਮੈਂ ਬੱਕਰਾ ਖਾ ਕੇ ਰਾ ਬੈਠਾ। ਮੈਨੂੰ ਲੱਗਦਾ ਬੱਕਰੇ ਦੀ ਕਿਸੇ ਨਾਲ ਲੜਾਈ ਸੀ। ਮੇਰਾ ਦਿਲ ਕਰਦਾ ਮੈਂ ਤੁਹਾਡੇ ਦੋਵਾਂ ਦੇ ਸਿਰ 'ਚ ਜੁੱਤੀਆਂ ਮਾਰਾਂ। ਕਿਉਂ ਇਹਨਾਂ ਦੋਵਾਂ ਨੂੰ ਮਿਲ ਲੈ ਇਹਨਾਂ ਲਈ ਤੇ ਟੁੱਟ ਜਾਣਾ ਸਭ ਬਚ ਜਾਣਾ ਮੇਰਾ ਤੇ ਵਿਆਹ ਵੀ ਨਹੀਂ ਹੋਇਆ, ਤੁਸੀਂ ਵੀ ਬੱਕਰਾ ਖਾਦਾ। ਇਹਨਾਂ ਦੁਬਾਰੇ ਈ ਤੇ ਲੱਗ ਜਾਣਾ, ਜੇ ਈ ਤੇ ਨਾ ਲੱਗਣਗੇ ਕਿਸੇ ਘੀਕੇ 'ਚ ਲੱਗ ਜਾਗੇ ਅਸੀਂ ਬਚ ਜਾਣਾ। ਹੋਰ ਖਾ ਦੌੜ ਕੇ ਕੱਲੀ ਕੱਲੀ ਖਾ ਖੋਤੇ ਕਰਾਓ। ਉਹ ਚੁੱਪ ਕਰਕੇ ਬੈ ਤੂੰ। ਮੇਰੀ ਗੱਲ ਸੁਣ ਓਏ ਹਾਂ ਮੈਨੂੰ ਸਾਰੀ ਸਮਝ ਲੱਗ ਗਈ ਹੈ ਕੀ ਹੋਇਆ ਕੀ ਹੋਇਆ? ਇਹ ਜਿਹੜਾ ਗੰਜਾ ਕਸਾਈ ਹੈ ਨਾ ਗਲੀ ਦੀ ਨੁੱਕਰ ਤੇ ਬੈਠਾ ਇਹਨੇ ਸਾਨੂੰ ਖਵਾਇਆ ਖੋਤੇ ਦਾ ਗੋਸ਼ਤ। ਹੁਣ ਇਹਦੀ ਐਸੀ ਟੈਸਟ ਸੀ, ਹੁਣ ਮੈਂ ਇਹਦੀ ਦੁਕਾਨ ਤੇ ਜਾਵਾਂਗੇ ਤੇ ਫੱਟੇ ਦੇ ਉੱਤੇ ਇੰਜ ਇਹਨੂੰ ਦਰਤੀਆਂ ਮਾਰਾਂਗਾ ਤੇ ਇਹਨੂੰ ਪਤਾ ਲੱਗੇਗਾ ਕਿ ਕਿਸੇ ਨੂੰ ਖੋਤੇ ਦਾ ਗੋਸ਼ਤ ਕਿਵੇਂ ਖਵਾਈਦਾ। ਮੈਨੂੰ ਵੀ ਪਤਾ ਕੀ ਲੱਗਦਾ, ਸਾਨੂੰ ਵੀ ਨਾ ਉਹ ਗੰਜੇ ਕਸਾਈ ਨੇ ਬੱਕਰੇ ਦਾ ਗੋਸ਼ਤ ਖਵਾਇਆ ਤੇ ਹੁਣ ਅਸੀਂ ਪਤਾ ਕੀ ਕਰ ਲਿਆ, ਜਾ ਕੇ ਉਹਦੇ ਗੰਜੇ ਸਿਰ 'ਚ ਜੂਆਂ ਪਾਉਣੇ ਤੇ ਨਾਲੇ ਕੁੱਟਣੇ ਉਹਨੂੰ ਜਾ ਕੇ। ਤੇ ਸਾਨੂੰ ਵੀ ਉਸੇ ਕਸਾਈ ਨੇ ਖਵਾਇਆ ਗੋਸ਼ਤ ਕਿ ਤੇਰੀ ਫੁੱਫੀ ਲੈ ਕੇ ਆਈ ਸੀ। ਤੁਹਾਡਾ ਵੈਸੇ ਦੂੰਬੇ ਦਾ ਬੰਦਾ ਸੀ। ਗੰਦੇ ਦਾ ਬੰਦਾ ਸੀ। ਮੈਂ ਕਹਿੰਦਾ ਚਲੋ ਗੰਜੇ ਕਸਾਈ ਨੂੰ ਜਾ ਕੇ ਫੜੀ। ਚਲੋ ਆਓ ਇਹ ਤੁਸੀਂ ਮੈਨੂੰ ਚੁੱਕੋ ਅਬਲ ਤੇ ਮੈਂ ਖੋਤਾ ਵਾਂ, ਤੁਸੀਂ ਮੇਰੇ ਉੱਤੇ ਆਓ ਚਲੋ ਅੱਜ ਉਹਦੀ ਹੈ ਨਹੀਂ ਆ ਫੜ ਕੇ ਲਿਆਈਏ। अस्सलाम वालेकुम जी। ਬਹੁ ਜੀ ਠੀਕ ਹੋ ਖੈਰਾਂ ਨੇ? ਉਹ ਯਾਰਾ ਕੀ ਰੌਲਾ ਪਿਆ ਜਿਹੜਾ ਗੋਸ਼ਤ ਦਾ ਤੁਹਾਡੇ ਕੋਲ ਗੋਸ਼ਤ ਮੰਗਾਈ ਦਾ ਅੱਗੇ ਵੀ ਆਹ ਤੇ ਹੁਣੇ ਕੀ ਰੌਲਾ ਬਣਿਆ? ਨਹੀਂ ਪਤਾ ਵੀ ਤੇ ਲੱਗੇ ਨਾ, ਲੋਕਾਂ ਨੂੰ ਖੋਤੇ ਦਾ ਗੋਸ਼ਤ ਖਵਾਉਣ ਡੇ ਹੋ। ਤੁਹਾਡੇ ਕੋਲ ਅੱਗੇ ਵੀ ਮੰਗਾਈ ਦਾ ਗੋਸ਼ਤ, ਹਾਂ ਹਰ ਪਾਸੇ ਰੌਲਾ ਪਿਆ, ਪੂਰੇ ਸ਼ਹਿਰ 'ਚ ਰੌਲਾ ਪਿਆ ਕਿ ਖੋਤੇ ਦਾ ਗੋਸ਼ਤ ਤੁਸੀਂ ਵੇਚਦੇ। ਨਹੀਂ ਸੁਣਿਆ ਨਾ 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 ਨਾ, ਤੁਸੀਂ ਵੇਚਦੇ ਹੋ, ਤੁਹਾਡੇ ਕੋਲ ਦੁਕਾਨ ਤੇ ਜੇ ਵੀ ਹੋਣਾ ਮੇਰੇ ਹਿਸਾਬ ਨਾਲ। ਮੈਂ ਤੁਹਾਨੂੰ ਦਿਆਂ ਦੱਸ, ਜੇ ਹੋਇਆ ਖੋਤੇ ਦਾ ਗੋਸ਼ਤ ਤੇ ਅਸੀਂ ਤੁਹਾਡੇ ਕੋਲ ਹਰ ਮਹੀਨੇ ਮੰਗਵਾਈ ਦਾ 10-20 ਕਿਲੋ ਗੋਸ਼ਤ ਹੁੰਦਾ ਤੁਹਾਡੇ ਲਈ, ਠੀਕ ਹੈ ਨਾ। ਦੂਜੇ ਤੀਜੇ ਦਿਨ ਗੋਸ਼ਤ ਪੱਕਦਾ ਰਹਿੰਦਾ, ਤਾਂ ਮੇਰਾ ਵੀ ਨਾ ਘੱਟੇ 'ਚ ਲੇਟਣ ਨੂੰ ਦਿਲ ਕਰਦਾ। ਮੈਂ ਤੁਹਾਨੂੰ ਦੱਸ ਦਿਆਂ, ਮੈਨੂੰ ਪੂਰੇ ਸ਼ਹਿਰ 'ਚ ਰੌਲਾ ਪਿਆ, ਹਰ ਪਾਸੇ ਵੇਖ ਲੈਣ ਦਿਓ ਮੈਨੂੰ, ਫਿਰ ਤੁਹਾਨੂੰ ਮੈਂ ਦੱਸਣਾ। ਹਾਂ ਹਾਂ ਮੈਂ ਆਨਾ, ਮੈਨੂੰ ਵਿਖਾਣਾ ਹੀ, ਠੀਕ ਹੈ ਨਾ, ਗੋਸ਼ਤ ਵਿਖਾਣਾ ਹੀ। ਤੇ ਇਹ ਵੇਖ ਤੇ ਸਹੀ ਜਾ ਕੇ ਹਰ ਬੰਦਾ ਹੀ ਉਹ ਖੋਤਿਆਂ ਵਾਲੀਆਂ ਹਰਕਤਾਂ ਕਰਨ ਡਿਆ। ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਮੈਨੂੰ ਪਤਾ। ਮੈਂ ਤੈਨੂੰ ਦੱਸਣ ਡਿਆ ਕਿ ਮੇਰਾ ਜਿਹੜਾ ਕੰਮ ਹੈ ਨਾ, ਮੈਂ ਤੈਨੂੰ ਉਹ ਦੱਸਣਾ। ਬਸ ਮੈਨੂੰ ਦੱਸ ਦੇ ਕੀ ਕੀਤਾ ਕੀ, ਜੇ ਦਿੰਦਾ ਰਿਹਾ ਫਿਰ ਵੀ ਦੱਸ ਦੇ। ਆਹੋ ਆ ਬੰਦੇ ਚੰਗੇ ਭਲੇ ਪੈਰਾਂ ਤੇ ਟੁਰਦੇ ਹੁਣ ਚੌਂ ਖੁਰਾਂ ਦੇ ਟੁਰਨ ਲੱਗ ਪਏ ਨੇ, ਇਹ ਕੋਈ ਗੱਲ ਕਰਨ ਵਾਲੀ? ਉਹ ਯਾਰ ਮੈਂ ਵੇਖਿਆ ਇੱਥੇ ਮੇਰਾ ਇੱਕ ਦੋਸਤ, ਉਹਦੇ ਬੱਚੇ ਪਹਿਲਾਂ ਰੋਜ਼ ਰੋਟੀ ਖਾਂਦੇ ਆ, ਹੁਣ ਫੱਕ ਸੁੱਟ ਕੇ ਬੈਠੇ ਨੇ ਖੁਰਲੀ ਦੇ ਵਿੱਚ, ਪੱਠੇ ਖਾਣ ਨੂੰ ਉਹਨਾਂ ਦਾ ਦਿਲ ਕਰਨ ਡਿਆ। ਬਾਈ ਮੈਨੂੰ ਇਸ ਗੱਲ ਦਾ ਨਹੀਂ ਪਤਾ। ਮੈਂ ਚੱਲਾਂ, ਮੈਂ ਸਾਰੀਆਂ ਪਾਰਕਾਂ ਦਾ ਵੀ ਵਿਜ਼ਿਟ ਕਰਨਾ, ਦੂਜੇ ਪਾਸੇ ਵਿਜ਼ਿਟ ਕਰਨੇ ਨੇ। ਜੇ ਮੈਨੂੰ ਕੋਈ ਰੌਲੇ ਵਾਲੀ ਗੱਲ ਹੋਈ ਨਾ, ਗੋਸ਼ ਹੋਇਆ ਖੋਤੇ ਦਾ, ਤੇ ਵੇਖਣਾ ਫਿਰ ਮੈਂ ਤੇਰਾ ਕੀ ਅਸਰ ਕਰ। ਚੱਲ ਠੀਕ ਹੈ, ਮੈਨੂੰ ਪਤਾ ਕਰ ਲੈਂਦੇ ਪਤਾ ਮੈਨੂੰ। ਦੱਸ ਯਾਰ, ਇੱਥੇ ਹਰ ਬੰਦਾ ਹੀ ਇਹੋ ਜਿਹੀ ਬੇਈਮਾਨੀ ਯਾਰ, ਜਿਹੜਾ ਜਾਇਜ਼ ਹੀ ਨਹੀਂ ਗੋਸ਼ ਉਹ ਖਵਾਈ ਜਾਣ ਡੇ। ਭਾਈ ਜਿੰਨੇ ਵੀ ਗੋਸ਼ਤ ਖਾਣ ਵਾਲੇ ਨੇ ਸਭ ਨੂੰ ਮੈਂ ਕਹਾਂਗਾ ਕਿ ਧਿਆਨ ਨਾਲ ਗੋਸ਼ਤ ਲਿਆਣਾ, ਆਪਣੀ ਅੱਖੀ ਵੇਖ ਕੇ। ਦੂਜੇ ਨੇ ਗੋਸ਼ਤ ਲੈਣਾ, ਪਤਾ ਨਹੀਂ ਕਿਹੜਾ ਵੇਚਣ ਡੇ ਨੇ ਗੋਸ਼ਤ, ਮਰੇ ਡੰਗਰਾਂ ਦਾ, ਖੋਤਿਆਂ ਦਾ, ਇੱਥੋਂ ਤੱਕ ਕੁੱਤਿਆਂ ਦਾ ਗੋਸ਼ਤ ਵੇਚਣ ਡੇ ਨੇ ਯਾਰ। ਤੁਸੀਂ ਕਮ ਸੇ ਕਮ ਇਹਨਾਂ ਦੇ ਖਿਆਲ ਰੱਖੋ, ਠੀਕ ਹੈ ਨਾ। ਸਾਰਾ ਵੇਖ ਕੇ, ਆਪਣੀ ਅੱਖੀ ਵੇਖ ਕੇ ਗੋਸ਼ਤ ਲੈਣਾ, ਜਿੰਨੇ ਵੀ ਲੈਣਾ। ਦੂਜਾ ਗੋਸ਼ਤ ਨਾ ਖਾਣਾ, ਨਾ ਬੱਚਿਆਂ ਨੂੰ ਖਵਾਉਣਾ, ਕੱਲ ਨੂੰ ਨੁਕਸਾਨ ਹੋਵੇ ਫਾਇਦਾ।